ਦੇ ਬਰਤਨ ਨੇ ਪਰ ਇਹ ਪਲਾਸਟਿਕ ਹੈ। ਇੰਨਾ ਸ਼ਾਈਨ ਕਰ ਰਿਹਾ ਔਰ ਇੰਨਾ ਚੰਗਾ ਪਿਆ ਲੱਗਦਾ ਹੈ ਕਿ ਮੈਨੂੰ ਸਮਝ ਹੀ ਨਹੀਂ ਲੱਗੀ। ਮੈਂ ਹੱਥ 'ਚ ਫੜ ਕੇ ਦੇਖਿਆ ਤੇ ਫਿਰ ਪਤਾ ਚੱਲਿਆ ਕਿ ਪਲਾਸਟਿਕ ਹੈ। ਉਹਦੇ ਵਿੱਚ ਦੇਖੋ ਖੁੱਲ੍ਹੇ ਬਰਤਨ ਪਏ ਨੇ। ਤੁਸੀਂ ਅਗਰ ਜਿੰਨੇ ਡੋਂਗੇ ਲੈਣੇ ਨੇ, ਜਿੰਨੀਆਂ ਪਲੇਟਾਂ ਲੈਣੀਆਂ ਨੇ, ਛੋਟੇ ਵਾਲੀ ਲੈਣੀ ਨੇ, ਬੜੀ ਲੈਣੇ, ਜਿਹੜਾ ਵੀ ਤੁਸੀਂ ਸਾਈਜ਼ ਜਾਂ ਡਿਜ਼ਾਈਨ ਲੈਣਾ ਚਾਹੋ ਲੈ ਲਵੋ। ਇਹ ਵੀ ਪਲਾਸਟਿਕ ਪਿਆ ਸਾਰਾ। ਹੁਣ ਪਲਾਸਟਿਕ ਦਾ ਸੈਕਸ਼ਨ ਚੱਲ ਰਿਹਾ ਔਰ ਬੜੇ ਖੂਬਸੂਰਤ ਇੱਥੇ ਲੱਗ ਨਹੀਂ ਰਿਹਾ ਕਿ ਪਲਾਸਟਿਕ ਦੇ ਬਰਤਨ ਨੇ, ਇੰਨੀ ਸ਼ਾਈਨ ਕਰ ਰਹੇ ਨੇ। अभी प्लास्टिक है ज़बरदस्त कि इन्ना अच्छी क्वालिटी का प्लास्टिक है कि लग नहीं रहा, बिल्कुल कच के बर्तन पे लगते हैं। मैनू यकीन है कि गुड़िया ने अगर देखी वीडियो तो गुड़िया ज़रूर कोशिश करेगी मैं एक दफ़ा कतर ज़रूर जावां। तो उन्होंने भी बर्तनों का बहुत शौक है। तो चलो मैनू लगता है बर्तनों के बहाने शायद वो आ जाएगी इत्थे। ਇਹ ਸੈੱਟ ਦੇਖ ਕੇ ਮੈਨੂੰ ਆਪਣੀ ਸ਼ਾਦੀ ਦਾ ਸੈੱਟ ਯਾਦ ਆ ਗਿਆ। ਮੇਰਾ ਵੀ ਇਸ ਤਰ੍ਹਾਂ ਵਾਈਟ ਕਲਰ ਦਾ ਸੈੱਟ ਸੀ ਔਰ ਗੋਲਡਨ ਇਸ ਤਰ੍ਹਾਂ ਹੀ ਡਿਜ਼ਾਈਨ ਸੀ ਤੇ ਬਿਲਕੁਲ ਉਹੀ ਲੁੱਕ ਦੇ ਰਿਹਾ ਵੇ। ਤੇ ਇੱਕ ਨਜ਼ਰ ਵਿੱਚ ਉਹੀ ਚੀਜ਼ਾਂ ਪੁਰਾਣੀਆਂ ਯਾਦ ਆ ਜਾਂਦੀਆਂ ਨੇ। ਇਹ ਬਹੁਤ ਹੀ ਪਿਆਰੇ ਖੂਬਸੂਰਤ ਡਿਨਰ ਸੈੱਟ ਪਏ ਨੇ, ਬਹੁਤ ਹੀ ਪਿਆਰੇ। लेकिन आप सबको बताओ ऑलरेडी चीज़ें क्योंकि ऑफर अवेल कर देगा। ले आऊँगा तो उसको भी निचला सैक्शन असी देख लिया वे। हुण असी उपर दे सैक्शन में जा रहे हैं। पित्तल के भांडे पे ने इत्थे।
ਦੇਸਕੀਆਂ ਪਈਆਂ ਨੇ ਪੂਰਾ ਸੈੱਟ ਔਰ ਪੂਰਾ ਸਟੈਂਡ ਦੇ ਨਾਲ। ਕਿੰਨਾ ਜ਼ਬਰਦਸਤ ਲੱਗ ਰਿਹਾ ਕਿ ਕਿਚਨ ਤੁਸੀਂ ਇੱਕ ਤਰਫ ਰੱਖ ਦੇਵੋ ਤੇ ਇਹਦੇ ਉੱਪਰ ਹੀ ਦੇਸਕੀਆਂ ਤੁਸੀਂ ਆਪਣੀਆਂ ਲਾ ਦੇਵੋ ਧੋ ਕੇ। ਸਟੀਲ ਦਾ ਬਰਤਨ, ਮੇਰਾ ਖਿਆਲ ਹੈ ਸਟੀਲ ਪਕਾਉਣ ਦੇ ਹਿਸਾਬ ਦੇ ਨਾਲ ਤੇ ਥੋੜ੍ਹਾ ਜਿਹਾ ਬਰਤਨ ਲੱਗ ਜਾਂਦਾ ਵੇ, ਇਹਦੇ ਵਿੱਚ ਖਾਣਾ ਵਾਣਾ ਬਣਾਓ ਤੇ ਹੋ ਜਾਂਦਾ ਵੇ। ਪਰ ਇਹ ਵੀ ਖਾਣਾ ਖਾਣ ਦੇ ਹਿਸਾਬ ਦੇ ਨਾਲ ਕਿ ਤੁਸੀਂ ਪਲੇਟ ਵਿੱਚ ਪਾ ਕੇ ਜੋ ਸਾਲਨ ਖਾਂਦੇ ਹੋ ਜਾਂ ਤੁਸੀਂ ਪਾਣੀ ਪੀਂਦੇ ਹੋ, ਸਟੀਲ ਬਹੁਤ ਬੈਸਟ ਧਾਤ ਹੈ ਕਿਉਂਕਿ ਇਹਦੇ ਵਿੱਚ ਫਿਰ ਨੁਕਸਾਨਾਤ ਨਹੀਂ। ਸਾਡੇ ਨਾਯਾਬ ਜ਼ਮਾਨਿਆਂ 'ਚ ਮੈਨੂੰ ਆਪਣੇ ਅੱਜ ਅੱਬੂ ਵੀ ਯਾਦ ਆ ਗਏ ਕਿ ਉਹ ਸਟੀਲ ਦੇ ਭਾਂਡੇ ਸਿਆਲਕੋਟ ਜਾਂਦੇ ਸਨ ਅਤੇ ਸਟੀਲ ਦੇ ਉੱਥੋਂ ਭਾਂਡੇ ਨਵੇਂ ਨਵੇਂ ਉਦੋਂ ਚੱਲੇ ਸਨ ਲੈ ਕੇ ਆਉਂਦੇ ਸਨ ਅਤੇ ਸਾਨੂੰ ਬੜਾ ਸ਼ੌਕ ਹੁੰਦਾ ਸੀ। ਔਰ ਮੇਰੇ ਅੱਬੂ ਅੱਲਾ ਜੰਨਤ ਨਸੀਬ ਕਰੇ ਹਮੇਸ਼ਾ ਸਟੀਲ ਦੇ ਗਲਾਸ ਵਿੱਚ ਪਾਣੀ ਪੀਂਦੇ ਹੁੰਦੇ ਸਨ। ਕਹਿੰਦੇ ਸਨ ਕਿ ਸਟੀਲ ਦੇ ਗਲਾਸ 'ਚ ਪਾਣੀ ਪੀਣ ਦਾ ਆਪਣਾ ਹੀ ਮਜ਼ਾ ਵੇ ਕਿ ਉਹ ਠੰਡਾ ਪਾਣੀ ਕਹਿੰਦੇ ਹੱਥ ਨੂੰ ਵੀ ਲੱਗਦਾ, ਹੱਥ ਨੂੰ ਵੀ ਠੰਡਕ ਮਹਿਸੂਸ ਹੁੰਦੀ ਹੈ ਅਤੇ ਸਟੀਲ ਦਾ ਗਲਾਸ ਉਹਨਾਂ ਨੂੰ ਬਹੁਤ ਪਸੰਦ ਸੀ। ਉਹ ਹਮੇਸ਼ਾ ਸਟੀਲ ਦੇ ਗਲਾਸ 'ਚ ਪਾਣੀ ਪੀਂਦੇ ਸਨ ਅਤੇ ਮੈਨੂੰ ਸਟੀਲ ਦੇ ਗਲਾਸ ਦੇਖ ਕੇ ਅੱਜ ਅੱਬੂ ਯਾਦ ਆ ਗਏ। ਵੀਡੀਓ ਮੇਰੀ ਖਾਸੀ ਲੰਬੀ ਹੋ ਚੁੱਕੀ ਹੈ, ਹੁਣ ਇਹਨੂੰ ਮੈਂ 2 ਹਿੱਸਿਆਂ ਵਿੱਚ ਕਰਕੇ ਪਾਵਾਂਗੀ ਕਿਉਂਕਿ ਇੰਨਾ ਅੱਛਾ ਸਟੋਰ ਹੈ। ਹਾਲੇ ਵੀ ਮੈਂ ਇੱਕ ਬਹੁਤ ਜ਼ਿਆਦਾ ਅਸੀਂ ਨਹੀਂ ਫਿਰਿਆ, ਖਾਸ ਚੀਜ਼ਾਂ ਜਿਹੜਾ ਮੈਂ ਕਵਰ ਕਰ ਰਹੀ ਹਾਂ, ਵਰਨਾ ਤਾਂ ਬਹੁਤ ਬੜਾ ਸਟੋਰ ਹੈ। ਲੇਕਿਨ ਇਹ ਵੀ ਕਿ ਬਹੁਤ ਹੀ ਚੰਗਾ ਲੱਗਿਆ, ਇਹ ਬਹੁਤ ਅੱਛਾ ਇੱਕ ਇਹ ਵੀ ਤਜਰਬਾ ਰਿਹਾ। ਤੁਸੀਂ ਦੁਨੀਆ 'ਚ ਕਿਤੇ ਨਿਕਲਦੇ ਹੋ, ਨਵੀਆਂ ਚੀਜ਼ਾਂ ਦੇਖਦੇ ਹੋ, ਤੁਹਾਨੂੰ ਪਤਾ ਚੱਲਦਾ ਵੀ ਦੁਨੀਆ 'ਚ ਕੀ ਕੁਛ ਚੀਜ਼ਾਂ ਪੜੀਆਂ ਹੋਈਆਂ ਨੇ। ਅੱਜ ਤੋਂ ਪਹਿਲੇ ਮੈਂ ਇਸ ਟਾਈਪ ਦੀਆਂ ਚੀਜ਼ਾਂ ਨਹੀਂ ਦੇਖੀਆਂ ਸਨ ਕਿ ਅਰਬਿਕ ਸਟਾਈਲ ਦੀ ਜਿਹੜੀ ਇਹਨਾਂ ਦੀ ਚੈਨਕ ਨੇ, ਇਹਨਾਂ ਦੇ ਬਰਤਨ ਨੇ, ਉਹ ਜ਼ਾਹਿਰ ਸਾਡੇ ਇਸਤੇਮਾਲ ਦੀਆਂ ਚੀਜ਼ਾਂ ਨਹੀਂ ਸਨ, ਅਸੀਂ ਕਦੀ ਇਹਨਾਂ ਦੇਖਿਆ ਨਹੀਂ ਸੀ। ਇੱਥੇ ਆ ਕੇ ਮੈਨੂੰ ਇਹ ਬਹੁਤ ਅੱਛੀਆਂ ਲੱਗੀਆਂ। ਇਹਨਾਂ ਦੇ ਟੀ ਪੋਟ ਜਿਹੜੇ ਬਣੇ ਹੋਏ ਨੇ ਔਰ ਇਹ ਦੇਖੋ ਕਿੰਨੀ ਅੱਛੀ ਨਾਲ ਚੇਨ ਲੱਗੀ ਹੋਈ ਹੈ, ਇਹ ਢੱਕਣ ਜਿਹੜਾ ਨਾਲ ਹੀ ਰਵੇ। ਕਿਉਂਕਿ ਕਹਿਵਾ ਤੇ ਇਹਨਾਂ ਦਾ ਖਾਸ ਇੱਕ ਰਵਾਇਤੀ ਸਮਝੋ ਮਸ਼ਰੂਬ ਕਹਿ ਲਓ ਜਾਂ ਜੋ ਵੀ ਨਾ, ਇਸ ਹਿਸਾਬ ਦੇ ਨਾਲ ਇੰਨੀ ਵੈਰਾਈਟੀ ਹੈ ਕਿ ਤੁਸੀਂ ਦੇਖ ਕੇ ਥੱਕ ਜਾਓਗੇ। ਇਹ ਚੀਜ਼ਾਂ ਖ਼ਤਮ ਨਹੀਂ ਹੁੰਦੀਆਂ। ਇਹ ਕਿਤੇ ਪਿਕਨਿਕ 'ਤੇ ਜਾਣ ਜਾਂ ਸਹਿਰਾ ਵਿੱਚ ਜਾਣ, ਘਰ ਵਿੱਚ ਹੋਣ, ਆਫਿਸ ਵਿੱਚ ਹੋਣ, ਇਹਨਾਂ ਦਾ ਇਹ ਚੀਜ਼ਾਂ ਬਹੁਤ ਜਾਂਦੀਆਂ ਨੇ। ਜਿਵੇਂ ਤੁਹਾਨੂੰ ਇੱਕ ਨਾਲ ਇੱਕ ਨਜ਼ਰ ਦਿਖਾ ਦਿੰਦੀ ਹਾਂ, ਦਿਖਾਉਂਦੀ ਜਾ ਰਹੀ ਹਾਂ ਪਰ ਚੀਜ਼ਾਂ ਨਹੀਂ ਪਈ ਮੁੱਕਦੀਆਂ। ਬੱਚਿਆਂ ਦੇ ਜੂਸ ਪੀਣ ਵਾਲੇ, ਪਾਣੀ ਪੀਣ ਵਾਲੇ ਇਹ ਗਲਾਸ ਬਣੇ ਹੋਏ ਨੇ, ਮੱਗ ਜਿਹੜੇ ਇਹ ਪਏ ਨੇ। ਹਲੇ ਸਟੋਰ ਦਾ ਬਹੁਤ ਸਾਰਾ ਹਿੱਸਾ ਅੱਗੇ ਬਾਕੀ ਹੈ, ਪਰ ਅਸੀਂ ਕੁਝ ਗਰੋਸਰੀ ਵੀ ਖਰੀਦਣੀ ਹੈ, ਘਰ ਵਾਪਸ ਪਹੁੰਚਣਾ ਵੇ। ਇਸ ਤੋਂ ਮੈਂ ਹੁਣ ਤੁਹਾਨੂੰ ਕਹਿੰਦੀ ਹਾਂ ਅੱਲਾ ਹਾਫਿਜ਼ ਤੇ ਰੱਬ ਰਾਖਾ ਕਹਿੰਦੇ ਆ। ਤੁਸੀਂ ਕਮੈਂਟ ਕਰਕੇ ਜ਼ਰੂਰ ਮੈਨੂੰ ਦੱਸਿਓ ਕਿ ਤੁਹਾਨੂੰ ਕਤਰ ਦੇ ਭਾਂਡੇ ਅਰਬਿਕ ਸਟਾਈਲ ਦੇ ਔਰ ਸਾਡੇ ਦੇਸੀ ਸਟਾਈਲ ਵਿੱਚ ਮਿਕਸ ਬਰਤਨ ਕੈਸੇ ਲੱਗੇ। ਤੇ ਫਿਰ ਤੁਹਾਨੂੰ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ।